ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਵਿੱਚ ਦੂਸਰਾ ਅਹਿਮ ਇਸ਼ੂ ਇਹ ਸੀ ਕਿ ਹਿੰਦੂ ਭਾਰਤ ਨੂੰ ਰੋਕਣ ਲਈ ਇੱਕੋ ਇੱਕ ਹੱਲ ਵੱਖਰਾ ਆਜ਼ਾਦ ਮੁਲਕ ਖਾਲਿਸਤਾਨ। ਸੋ ਇਸ ਉੱਪਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ। ਹਮੇਸ਼ਾ ਇਹ ਤਰ੍ਹਾਂ ਲਗਾਤਾਰਤਾ ਦੀ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ 136 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਉੱਥੋਂ ਦੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਆਜ਼ਾਦੀਆਂ ਨੇ ਉਹਨਾਂ ਤੋਂ ਮਹਿਰੂਮ ਕੀਤਾ ਗਿਆ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਆਪਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कश्मीर 136 दिन जी ਉਹੀ ਦਰਦ ਉਹੀ ਪੀੜ। ਔਰ ਅੱਜ ਮੈਂ ਇੱਕ ਦੇਖ ਰਿਹਾ ਸੀ ਸਟੋਰੀ ਜਿਹਦੇ 'ਚ 5 ਡਾਕਟਰ ਜਿਹੜੇ ਉਹਨਾਂ ਦੇ ਕਾਰਡੀਓਲੋਜਿਸਟ ਟੌਪ, ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਕ ਗਰੁੱਪ ਬਣਾਇਆ ਹੋਇਆ ਸੀ ਜਿਹੜਾ ਪਿਛਲੇ ਕਾਫੀ ਅਰਸੇ ਤੋਂ ਜਿਹੜੇ ਕਸ਼ਮੀਰ ਘਾਟੀ ਦੇ ਦੂਰ ਦਰਾਡੇ ਇਲਾਕੇ 'ਚ ਨੇ ਔਰ ਜਿੱਥੇ ਡਾਕਟਰ ਬੇਸ਼ੱਕ ਕੁਆਲੀਫਾਈਡ ਡਾਕਟਰ ਵੀ ਨੇ ਪਰ ਉਹਨਾਂ ਦੇ ਕੋਲ ਸਪੈਸ਼ਲਿਟੀ ਨਹੀਂ ਹੈ ਜਾਂ ਸਾਧਨ ਨਹੀਂ ਨੇ ਔਰ ਕਈ ਮਾਮਲਿਆਂ 'ਚ ਉਹਨਾਂ ਕੋਲ ਐਕਸਪਰਟ ਰਾਏ ਨਹੀਂ ਹੈ। ਵੀ ਅਸੀਂ WhatsApp ਗਰੁੱਪ ਬਣਾਇਆ ਸੀ ਤੇ ਉਹ ਜੇ ਕੋਈ ਕਾਰਡੀਅਕ ਪੇਸ਼ੈਂਟ ਹੈ, ਕਿਸੇ ਨੂੰ ਮਾਇਓਕਾਰਡੀਅਲ ਇਨਫੈਕਸ਼ਨ ਹੋਇਆ, ਕੋਈ ਹਾਰਟ ਅਟੈਕ ਜਿਹਨੂੰ ਕਾਮਨ ਲੇਮੈਨ ਲੈਂਗੁਏਜ ਕਹਿੰਦੇ ਨੇ ਜੀ, ਉਹਦੇ ਤੇ ਅਪਲੋਡ ਕਰ ਦਿੰਦੇ ਸੀ। ਜਾਂ ਜਦੋਂ ਵੀ ਜਿਹਨੇ EKG ਦੇਖਿਆ, ਉੱਥੇ ECG ਕਹਿੰਦੇ ਨੇ, ਅਮਰੀਕਾ 'ਚ EKG ਕਹਿੰਦੇ ਨੇ ਇਹਨੂੰ, ਉਹ ਦੇਖਿਆ ਉਹ ਅਪਲੋਡ ਕਰ ਦਿੰਦਾ ਸੀ। ਅਸੀਂ ਉਹਨੂੰ ਐਡਵਾਈਸ ਕਰਦੇ ਸੀ ਔਰ ਈਵਨ ਸਾਡੇ ਇਸ ਗਰੁੱਪ ਦੇ ਵਿੱਚ ਅਮਰੀਕਾ ਤੋਂ, ਆਸਟ੍ਰੇਲੀਆ ਤੋਂ ਵੀ ਡਾਕਟਰ ਸ਼ਾਮਲ ਸੀ ਐਡਵਾਈਜ਼ਰੀ, ਕਿਉਂਕਿ ਜੇ ਅੱਧੀ ਰਾਤ ਤੋਂ ਬਾਅਦ ਕਿਸੇ ਨੇ ਕੀਤਾ, ਅਸੀਂ ਸੁੱਤੇ ਹੋਏ ਹਾਂ। ਔਰ ਉਹਨਾਂ ਨੇ ਕਿਹਾ ਵੀ ਉਹਦੇ ਨਾਲ ਅਸੀਂ 10,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਬਚਾਈਆਂ। ਕਿਉਂਕਿ ਜਦੋਂ ਹਾਰਟ ਅਟੈਕ ਹੁੰਦਾ ਹੈ ਪਹਿਲਾ ਘੰਟਾ ਬੜਾ ਕ੍ਰੂਸ਼ਲ ਹੁੰਦਾ ਹੈ ਔਰ ਬਹੁਤ ਵਾਰ ਤਾਂ ਪਤਾ ਹੀ ਨਹੀਂ ਲੱਗਦਾ। ਇਸ ਲਈ ਕਈ ਵਾਰ ਜਿਹੜਾ ਉਹ ਐਕਟੀਵਿਟੀ ਵੀ ਉਹ ਕਰਦੇ ਰਹਿੰਦੇ ਨੇ, ਫਿਰ ਪੁੱਠੇ ਹੋ ਜਾਂਦੇ ਨੇ। ਸੋ ਉਹ ਕਹਿੰਦੇ ਨੇ ਕਿ ਵੀ ਹੁਣ ਕਿਉਂਕਿ ਇੰਟਰਨੈਟ ਹੀ ਬੰਦ ਹੈ ਤੇ ਇਹ ਸੋ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਜਿਹੜੀ ਜੋ ਕਸ਼ਮੀਰ ਦੇ ਵਿੱਚ ਇਸ ਸਾਰੇ ਪੀਰੀਅਡ ਦੇ ਵਿੱਚ ਚੱਲ ਰਿਹਾ ਹੈ, ਕਿੰਨੇ ਹਜ਼ਾਰ ਮੌਤਾਂ ਜਿਹੜੀਆਂ ਨੇ ਉਹ ਡਾਇਰੈਕਟਲੀ ਉਹਨਾਂ ਦੀ ਜਿਹੜੀ ਹੈ ਇਗਨੋਰ ਕਰਨ। ਹਸਪਤਾਲਾਂ ਦੇ ਵਿੱਚ ਜਿਹੜਾ ਉਹਨਾਂ ਦੀਆਂ ਡੈੱਡ ਬਾਡੀਜ਼ ਹੀ ਪਈਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਕੋਲ ਨਾ ਦਵਾਈਆਂ ਨਾ ਆਰਡਰ। ਜਦੋਂ ਤੁਸੀਂ ਹੈ ਹੀ ਨਹੀਂ ਆਰਡਰ ਵੀ, ਹੁਣ ਇੱਥੇ ਤੁਸੀਂ ਫਾਰਮੇਸੀਆਂ ਨੂੰ ਵੀ ਡਾਕਟਰ ਉਹਦੇ ਤੇ ਹੀ ਆਰਡਰ ਕਰਦੇ ਨੇ, ਤੁਸੀਂ ਰਿਸੀਵ ਵੀ ਕਰਨਾ, ਸੜਕਾਂ ਦੇ ਨਾਕੇ ਲੱਗੇ ਹੋਏ ਨੇ, ਤੁਸੀਂ ਮਰੀਜ਼ ਪਹੁੰਚਾ ਹੀ ਨਹੀਂ ਸਕਦੇ। ਸੋ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਵੀ ਦੁਨੀਆ ਦੇ ਵਿੱਚ ਜਿਸ ਕਿਸਮ ਦੀ ਇੱਕ ਮੁਰਦੇਹਾਨ ਹੈ, ਮੈਂ ਸਮਝਦਾ ਵੀ ਇਹ ਕ੍ਰਿਮੀਨਲ ਸਾਇਲੈਂਸ ਹੀ ਨਹੀਂ ਹੈ, ਇਹ ਉਹ ਹੈ ਜਿਹਨੂੰ ਜਿਹੜਾ ਇਹਦੇ ਨਾਲੋਂ ਤਾਂ ਮੁਰਦੇ ਚੰਗੇ ਹੁੰਦੇ ਨੇ। ਕਿਉਂਕਿ ਉਹ ਤਾਂ ਘੱਟੋ ਘੱਟ ਇਹ ਕਹਿ ਸਕਦੇ ਨੇ ਵੀ ਸਾਡੇ ਤਾਂ ਸਾਥ ਸਾਥੀ ਨਹੀਂ ਸੀ, ਜੇ ਅਸੀਂ ਕੁਝ ਨਹੀਂ ਕੀਤਾ, ਅਸੀਂ ਤਾਂ ਪਹਿਲਾਂ ਹੀ ਮੁਰਦੇ ਸੀ। ਪਰ ਜਿਹੜੇ ਲੋਕ ਜਿਉਂਦੇ ਦਿਲਾਂ ਵਾਲੇ ਨੇ, ਧੜਕਦੇ ਦਿਲਾਂ ਵਾਲੇ ਨੇ, ਉਹਨਾਂ ਦੀ ਔਰ ਮੁਲਕਾਂ ਦੀ ਸਿਆਸਤ। ਪਰ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਜਿਵੇਂ UN ਜਨਰਲ ਅਸੈਂਬਲੀ ਦੇ ਵਿੱਚ ਇਮਰਾਨ ਖਾਨ ਉਹਨਾਂ ਦੇ ਨਾਲ ਦੋ ਹੀ ਆਵਾਜ਼ਾਂ ਜਿਨ੍ਹਾਂ ਨੇ ਥਾਂ ਵੀ ਬਣਾਈ ਔਰ ਜਿਨ੍ਹਾਂ ਵੱਲ ਕਸ਼ਮੀਰੀ ਵੀ ਹੋਪ ਨਾਲ ਦੇਖਦੇ ਨੇ, ਅਸੀਂ ਐਡਮਿਰੇਸ਼ਨ ਨਾਲ ਦੇਖਦੇ ਹਾਂ, ਉਹ ਸੀ ਮਲੇਸ਼ੀਆ ਦੇ ਮੁਹੰਮਦ ਮਹਾਤਰ ਜਿਹੜੇ ਔਰ ਟਰਕੀ ਦੇ ਮਿਸਟਰ ਐਰਡੋਗਨ, ਸ਼ਾਇਦ ਉਹਨਾਂ ਦਾ ਨਾਮ ਹੈ, ਮੈਂ ਜੇ ਠੀਕ ਪ੍ਰੋਨਾਉਂਸ ਕਰ ਰਿਹਾ ਹਾਂ। ਉਹਨਾਂ ਦੋਨਾਂ ਨੇ ਬੋਲਡਲੀ ਆਵਾਜ਼ ਵੀ ਚੁੱਕੀ ਔਰ ਇਸ ਸਾਰੇ ਚੋਂ ਜਿਹੜੀ ਇੱਕ ਸਮਿਟ ਜਿਸ ਦੇ ਵਿੱਚ ਸਮਹਾਉ ਫਾਈਨਲ ਪ੍ਰੈਸ਼ਰ ਸਾਊਦੀ ਅਰੇਬੀਆ ਦਾ ਪੈਣ ਤੋਂ ਇਮਰਾਨ ਖਾਨ ਜਿਹੜੇ ਨੇ ਔਰ ਪਾਕਿਸਤਾਨ ਦਾ ਕੋਈ ਡੈਲੀਗੇਟ ਉਹਦੇ 'ਚ ਨਹੀਂ ਗਿਆ, ਅਦਰਵਾਈਜ਼ ਉਹਨਾਂ ਨੇ ਜਾਣਾ ਸੀ। ਉਹ ਇੱਕ ਦੁਖਦਾਈ ਹੈ ਪਰ ਕਈ ਵਾਰੀ ਇੰਟਰਨਲ ਪੋਲਿਟਿਕਸ ਚੱਲ ਰਹੀ ਹੁੰਦੀ ਹੈ, ਨੀਡਸ ਵੀ ਹੁੰਦੀਆਂ, ਕਈ ਵਾਰੀ ਇਹ ਵੀ ਹੁੰਦਾ ਹੈ ਕਿ ਵੀ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਜਿਹੜਾ ਤੁਸੀਂ ਖਾ ਰਹੇ ਹੁੰਦੇ ਹੋ ਫਿਰ ਉਹਦੇ ਸਾਹਮਣੇ ਤੁਸੀਂ ਅੱਖ ਨਹੀਂ ਚੁੱਕਦੇ। ਪਰ ਮੈਂ ਸਮਝਦਾ ਵੀ ਇਹ ਹਾਰਮ ਹੋਇਆ ਕਿਉਂਕਿ ਇਹ ਬਾਕੀ ਤਾਂ ਇਹ ਜਿਹੜਾ ਸ਼ੇਖਡਮ ਵਾਲਾ ਵਰਲਡ ਹੈ ਮਿਡਲ ਈਸਟ ਦਾ, ਸਾਊਦੀ ਅਰੇਬੀਆ ਤੋਂ ਲੈ ਕੇ ਦੂਸਰੇ ਤੱਕ, ਇਹ ਤਾਂ ਸਾਰਾ ਉਹਨਾਂ ਨੇ ਬਣਾ ਦਿੱਤਾ। ਹੁਣ ਮੈਂ ਲਫ਼ਜ਼ ਮੇਰੇ ਮੂੰਹ ਕੁਛ ਹੋਰ ਨਿਕਲਣ ਲੱਗਾ ਸੀ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇਹ ਤਾਂ ਇਰਰੈਲੇਵੈਂਟ ਹੋ ਗਏ ਇਸਲਾਮਿਕ ਵਰਲਡ ਦੀਆਂ ਪ੍ਰੋਬਲਮਸ ਲਈ। ਹੁਣ ਇਹ ਤਿੰਨ ਮੁਲਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਟਰਕੀ ਦੀ ਇੱਕ ਆਪਣੀ ਹਿਸਟਰੀ ਹੈ, ਆਟੋਮੈਨ ਅੰਪਾਇਰ ਤੋਂ ਲੈ ਕੇ ਘੱਟੋ ਘੱਟ ਜਿਹੜਾ
ਅੱਜ ਦਾ ਵੀ ਟਰਕੀ ਹੈ, ਇਹ ਹਿਊਮਨ ਹਿਸਟਰੀ 'ਚ ਕਦੇ ਗੁਲਾਮ ਨਹੀਂ ਰਹੇ। ਮਲੇਸ਼ੀਆ 'ਚ ਮੁਹੰਮਦ ਮਾਤਰ ਜਿਹੜਾ 90 ਸਾਲਾਂ ਦੀ ਉਮਰ 'ਚ ਆ ਕੇ ਵਾਪਸ ਜਿਹੜਾ ਬਣਿਆ, ਕਿਉਂਕਿ ਇਹਨੇ ਮੁਲਕ ਨੂੰ ਕਿੱਥੋਂ ਚੁੱਕ ਕੇ ਕਿੱਥੇ ਖੜਿਆ, ਇਕਨੋਮਿਕਲੀ ਕਿੱਥੇ ਪਹੁੰਚਾਇਆ। ਮੈਨ ਵਿਦ ਦਾ ਵਿਜ਼ਨ ਹੈ, ਸਿੱਖਾਂ ਦਾ ਵੀ ਦੋਸਤ ਹੈ ਮਲੇਸ਼ੀਆ 'ਚ, ਸਿੱਖਾਂ ਨਾਲ ਬਹੁਤ ਚੰਗੇ ਸੰਬੰਧ ਰਹੇ ਨੇ ਇਹਦੇ ਆਪਣੇ ਅਰਲੀਅਰ ਡੇਜ਼ ਤੋਂ ਵੀ। ਔਰ ਕਰਪਸ਼ਨ ਜਦੋਂ ਆਈ, ਜਿਹੜੇ ਇਸ ਤੋਂ ਬਾਅਦ ਆਏ, ਉਹਨਾਂ ਨੇ ਇੰਨਾ ਕਰਪਟ ਕਰ ਦਿੱਤਾ ਮੁਲਕ ਨੂੰ ਵਾਪਸ ਕਿ ਉਹ ਵਾਪਸ ਮੁੜਿਆ ਔਰ ਹੁਣ ਉਹ ਹੈ। ਔਰ ਇਮਰਾਨ ਖਾਨ ਦੇ ਨਾਲ ਪਰਸਨਲ ਇਕੁਏਸ਼ਨ ਵੀ, ਜਦੋਂ ਇਮਰਾਨ ਖਾਨ ਵੀ ਆਪਣੀਆਂ ਪ੍ਰੈਜੈਂਟੇਸ਼ਨਸ ਦਿੰਦੇ ਨੇ ਤੇ ਉਹ ਮਲੇਸ਼ੀਆ ਦਾ ਜ਼ਿਕਰ ਕਰਦੇ ਨੇ। ਔਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਘੱਟੋ ਇਹ ਟਰਕੀ ਔਰ ਮਲੇਸ਼ੀਆ ਔਰ ਪਾਕਿਸਤਾਨ ਦਾ ਕੰਬੀਨੇਸ਼ਨ ਇੱਕ ਨਵੇਂ ਜਿਹੜੀਆਂ ਡਾਇਨਾਮਿਕਸ ਇਸਲਾਮਿਕ ਵਰਲਡ 'ਚ ਵੀ ਲਿਆਏਗਾ। ਔਰ ਕਿਉਂਕਿ ਇੰਡੀਆ ਬਾਰੇ ਬਿਲਕੁਲ ਕਲੀਅਰ ਨੇ, ਕਿਉਂਕਿ ਜਦੋਂ ਮਲੇਸ਼ੀਆ ਨੇ ਸਟੈਂਡ ਲਿਆ UN 'ਚ, ਇੰਡੀਆ ਨੇ ਜਿਹੜਾ ਪਾਮ ਆਇਲ ਇੰਪੋਰਟ ਕਰਦਾ ਉਹ ਦੋ ਵੱਡੇ ਮੁਲਕਾਂ ਤੋਂ ਹੀ ਹੈ, ਮਲੇਸ਼ੀਆ ਔਰ ਇੰਡੋਨੇਸ਼ੀਆ। ਉਹਨਾਂ ਨੇ ਧਮਕੀ ਪ੍ਰਾਈਵੇਟ ਕੰਪਨੀਆਂ ਤੋਂ, ਉਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਮਲੇਸ਼ੀਆ ਨੇ। ਔਰ ਇਸੇ ਤਰ੍ਹਾਂ ਟਰਕੀ ਦਾ ਦੌਰਾ ਰੱਦ ਕੀਤਾ ਮੋਦੀ, ਉਹਨਾਂ ਨੇ ਕਿਹਾ ਵੀ ਖਸਮਾਂ ਨੂੰ ਖਾਓ, ਨਹੀਂ ਆਣ। ਪਰ ਮੈਂ ਸਮਝਦਾ ਵੀ ਈਵਨ ਇਹ ਗੱਲ ਕਾਬਲੇ ਗੌਰ ਹੈ ਔਰ ਜਿਸ ਨੂੰ ਅਸੀਂ ਕਹੀਏ ਕਿ ਵਰਥ ਐਡਮਾਇਰਿੰਗ ਹੈ ਕਿ ਜਿੱਥੇ ਮਲੇਸ਼ੀਆ ਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਮੁਹੰਮਦ ਮਾਤਰ ਨੇ ਜਿਹੜਾ ਮਹਾਤਰ ਮੁਹੰਮਦ, ਉਹਨਾਂ ਨੇ ਬੋਲਡ ਸਟੈਂਡ ਲਿਆ ਸੀ। ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਵੀ ਬੜੀ ਮਜ਼ਬੂਤ ਸਟੇਟਮੈਂਟ ਦਿੱਤੀ ਹੈ, ਜਿਹਨੇ ਬੜੀਆਂ ਮਿਰਚਾਂ ਲਾਈਆਂ ਇੰਡੀਅਨ ਫੋਰਨ ਮਿਨਿਸਟਰੀ ਨੂੰ। ਉਹਨਾਂ ਨੇ ਫੌਰਨ ਰਿਐਕਟ ਕੀਤਾ ਔਰ ਮਹਾਤਰ ਮੁਹੰਮਦ ਜਿਹੜੇ ਕਿ ਕੁਆਲਾਲੰਪੁਰ ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਸੀ ਔਰ ਉਹਨਾਂ ਨੂੰ ਜਦੋਂ ਉਹਨਾਂ ਨੇ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਬਾਰੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਦੇਖ ਕੇ ਬਹੁਤ ਦੁਖੀ ਹਾਂ ਕਿ ਭਾਰਤ ਜਿਹੜਾ ਆਪਣੇ ਆਪ ਨੂੰ ਸੈਕੂਲਰ ਦੇਸ਼ ਹੋਣ ਦਾ ਦਾਅਵਾ ਕਰਦਾ ਹੈ, ਉਹ ਕੁਝ ਮੁਸਲਮਾਨਾਂ ਦੀ ਸਿਟੀਜ਼ਨਸ਼ਿਪ ਖੋਹਣ ਦੇ ਲਈ ਕਦਮ ਚੁੱਕ ਰਿਹਾ ਵੀ ਇਹ ਠੀਕ ਨਹੀਂ ਹੈ। ਜਿਹੜੇ ਲੋਕ 70 ਸਾਲਾਂ ਤੋਂ ਇਕੱਠੇ ਰਹਿ ਰਹੇ ਨੇ ਹੁਣ, ਔਰ 70 ਸਾਲ 'ਚ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੋਈ, ਹੁਣ ਤੁਸੀਂ ਉਹਨਾਂ ਦੀ ਸਿਟੀਜ਼ਨਸ਼ਿਪ ਖੋਹਣੀ ਚਾਹੁੰਦੇ ਹੋ। ਔਰ ਜਿਹੜੀ ਇੱਕ ਗੱਲ ਕਹੀ ਉਹਨਾਂ ਨੇ, ਜਿਹੜੀ ਬੜੀ ਅਸੀਂ ਵੀ ਪ੍ਰੋਗਰਾਮ 'ਚ ਡਿਫਰੈਂਟ ਕੰਟੈਕਸਟ ਕਹੀ ਸੀ ਕਿ ਵੀ ਜੇ ਇਹ ਬਾਹਰਲੇ ਮੁਲਕ ਵੀ ਕਹਿਣ ਕਿ ਜੀ ਲਿਆਓ ਤੁਸੀਂ, ਤੁਹਾਡੀ ਤਾਂ ਐਨਸੈਸਟਰੀ ਇੱਥੋਂ ਦੀ ਨਹੀਂ ਤੇ ਚਲੋ, ਤੇ ਕਿੰਨੇ ਮਿਲੀਅਨ ਜਿਹੜੇ ਆਪਣੇ NRI ਬਣਾ ਕੇ ਬੜਾ ਫਖਰ ਲੈਂਦੇ ਨੇ, ਉਹਨਾਂ ਦਾ ਕੀ। ਹੋਰ ਇਹੀ ਗੱਲ ਮਹਾਤਰ ਮੁਹੰਮਦ ਹੋਰਾਂ ਨੇ ਕਹੀ। ਉਹਨਾਂ ਨੇ ਕਿਹਾ ਕਿ ਵੀ ਇਹੀ ਮੈਨੂੰ ਨਹੀਂ ਪਤਾ ਵੀ ਜੇ ਅਸੀਂ ਇਸ ਕਿਸਮ ਦਾ ਕੋਈ ਕਦਮ ਚੁੱਕੀਏ। ਹੁਣ ਜ਼ਾਹਰ ਹੈ ਮਲੇਸ਼ੀਆ ਦੇ ਵਿੱਚ ਵੱਡੀ ਗਿਣਤੀ 'ਚ ਤਮਿਲ ਹਿੰਦੂ ਵੀ ਨੇ, ਦੂਸਰੇ ਵੀ ਨੇ, ਔਰ ਜ਼ਾਹਰ ਹੈ ਬਹੁਤ ਸਾਰੇ ਬਾਕੀ ਨੈਸ਼ਨੈਲਿਟੀਜ਼ ਦੇ ਵੀ ਨੇ। ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਇੱਥੇ ਐਸਾ ਕੁਝ ਕਰੀਏ ਤਾਂ ਮੈਨੂੰ ਨਹੀਂ ਪਤਾ ਫਿਰ ਕੀ ਹੋਏਗਾ। ਹਰ ਤਰਫ ਅਫਰਾ ਤਫਰੀ ਹੋਏਗੀ ਔਰ ਅਨਸਟੇਬਿਲਿਟੀ ਹੋਏਗੀ। ਔਰ ਬੜੀ ਬੋਲਡ ਸਟੇਟਮੈਂਟ ਹੈ ਕਿ ਵੀ ਇਹ ਤੁਸੀਂ ਕੀ ਕਰਤੂਤ ਕਰ ਰਹੇ ਹੋ। ਔਰ ਇਹਦੇ ਜਵਾਬ 'ਚ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, according to media reports, Malaysia's PM has yet again remarked on a matter that is entirely internal to India. Citizenship Amendment Act provides for citizenship through naturalization to the fast track for non-citizens who are persecuted minorities from 3 countries. ਉਹਨਾਂ ਨੇ ਕਿਹਾ ਜੀ ਇਹ ਫਿਰ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਉਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਟਿੱਪਣੀ ਕੀਤੀ ਹੈ, ਜਿਹੜਾ ਸਾਡਾ ਅੰਦਰੂਨੀ ਮਾਮਲਾ ਹੈ। ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹ ਕੁਦਰਤੀ ਨੈਚੁਰਲਾਈਜ਼ ਕਰਦਾ ਹੈ ਉਹਨਾਂ ਨੂੰ ਫਾਸਟ ਟਰੈਕ ਰਾਹੀਂ ਜਿਹੜੇ 3 ਮੁਲਕਾਂ ਤੋਂ ਪਰਸੀਕਿਊਟਡ ਮਾਈਨੋਰਿਟੀਜ਼ ਨੇ, ਉਹ ਅਕਲੀਅਤਾਂ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ ਨੇ। ਸੋ ਚਲੋ ਇਹਨਾਂ ਨੇ ਤਾਂ ਆਪਣਾ ਇਹ ਜ਼ਹਿਰ ਉਗਲਣਾ ਹੀ ਸੀ, ਲੇਕਿਨ ਮੈਂ ਸਮਝਦਾ ਵੀ ਮਲੇਸ਼ੀਆ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਜਦੋਂ ਤੁਸੀਂ ਸੱਚ ਤੇ ਖਲੋਣਾ, ਸੱਚ ਬੋਲਣਾ। ਔਰ ਮਲੇਸ਼ੀਆ ਇੱਕ ਆਈਡੀਅਲ ਮੁਸਲਮਾਨ ਮੈਜੋਰਟੀ ਮੁਲਕ ਹੈ। ਸਿੱਖ ਘੱਟੋ ਘੱਟ 2 ਲੱਖ ਸਿੱਖ ਨੇ, 300 ਗੁਰਦੁਆਰੇ ਨੇ ਮਲੇਸ਼ੀਆ। ਚੌਥੀ 5ਵੀਂ ਜਨਰੇਸ਼ਨ ਹੈ ਸਿੱਖਾਂ ਦੀ। ਉਹ ਆਪਣੇ ਆਪ ਨੂੰ ਪ੍ਰਾਊਡ ਮਹਿਸੂਸ ਕਰਦੇ ਨੇ। ਕਿਸੇ ਵੇਲੇ ਇਹ ਮੁਲਕ ਮਲਾਇਆ ਹੁੰਦਾ ਸੀ, ਫਿਰ ਇਹ 2 ਹਿੱਸਿਆਂ 'ਚ ਮਲੇਸ਼ੀਆ ਔਰ ਸਿੰਗਾਪੁਰ ਮਲੇਸ਼ੀਆ 'ਚੋਂ ਹੀ ਨਿਕਲਿਆ। ਔਰ 5ਵੀਂ ਜਨਰੇਸ਼ਨ ਸਿੱਖਾਂ ਦੀ ਹੈ ਜਿਹੜੇ ਬਿਲਕੁਲ ਆਜ਼ਾਦੀ ਦੇ ਨਾਲ ਔਰ ਮੁਸਲਮਾਨ ਮੁਲਕ ਦੇ ਵਿੱਚ ਉਹਨਾਂ ਨੇ ਆਪਣੀਆਂ ਵੈਲਿਊਜ਼ ਵੀ ਕਾਇਮ ਰੱਖੀਆਂ ਹੋਈਆਂ। ਉਹ ਪੱਛਮ ਦੇ ਵੀ ਥੱਲੇ ਨਹੀਂ ਲੱਗੇ, ਕੋਈ ਅਮਰੀਕਾ ਜਾਂ ਦੂਜੇ ਦੇ ਨਹੀਂ। ਇਹ
ਮਿਸਟਰ ਮਹਾਤਰ ਮੁਹੰਮਦ ਜੋ ਉਹਨਾਂ ਦੇ ਦਿਲ 'ਚ ਹੁੰਦਾ ਹੈ ਫ੍ਰੀਲੀ ਕਹਿੰਦੇ ਨੇ ਜੀ ਔਰ ਹੁਣ ਕਸ਼ਮੀਰ ਦੇ ਮੁੱਦੇ ਤੇ ਵੀ ਉਹਨਾਂ ਆਵਾਜ਼ ਚੁੱਕੀ ਹੈ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਵੀ ਦੈਟਸ ਰਿਮਾਰਕੇਬਲ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸਾਂਝੇ ਕਰਨ ਜਾ ਰਹੇ ਹਾਂ। ਲਾਲ ਬਾਬੂ ਜੀ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ ਸਿੱਖਾਂ ਲਈ ਆਜ਼ਾਦੀ ਹੀ ਹੱਲ ਹੈ। ਰਿਜ਼ਵਾਨ ਸ਼ੇਖ ਲਿਖਦੇ ਨੇ ਡਾਕਟਰ ਸਾਹਿਬ ग्रेट जॉब। एंड हरून तरार जी लिखते हैं इंडियन मुस्लिम ने कश्मीरियों का साथ नहीं दिया था, अब खुद के साथ ये सब हो रहा है, कश्मीरियों वाला काम ये कर रहे हैं। सो दलजीत सिंह कहते हैं कि फतेह बुलाते हैं। एंड जगतार सिंह मांगत लिखते हैं सत श्री अकाल जी। एंड कुलदीप सिंह जी लिखते हैं खालसा राज जिंदाबाद। एंड हरून तरार जी कहते हैं नाइस प्रोग्राम डॉक्टर साहब। एंड परमजीत खालसा जी लिखते हैं वाहिगुरू जी। एंड कुलदीप सिंह जी लिखते हैं तुहाडे ते मान है डॉक्टर साहब। एंड कुलदीप सिंह जी फतेह बुलाते हैं। मुजामिल हैदर बलोचस्तान लिखते हैं सोचने वाली बात है कि कश्मीर तो हिंदुस्तान ना बन सका मगर सारा हिंदुस्तान कश्मीर ज़रूर बन जाएगा। सो जी हाँ जी अहमद हमजा जी कहते हैं हैव ए ग्रेट क्रिसमस ब्रेक एवरीवन। बहुत शुक्रिया सब ਨੂੰ ਇਹ ਹੌਲੀਡੇ ਸੀਜ਼ਨ ਇਸ ਨੂੰ ਕਹਿੰਦੇ ਨੇ ਇੱਥੇ जी ਸਭ ਨੂੰ ਮੁਬਾਰਕ। ਸੁਰਿੰਦਰ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ। ਫਿਰ ਅਹਿਮਦ ਹਮਜ਼ਾ ਲਿਖਦੇ ਨੇ ਇੰਡੀਆ ਇਜ਼ ਨਾਟ ਡੈਮੋਕ੍ਰੇਸੀ ਰਾਦਰ ਇਟ ਇਜ਼ ਅ ਮੈਜੋਰਿਟੇਰੀਅਨ ਰੂਲ ਦੇਅਰ। ਹਾਂ ਹੁਣ ਤਾਂ ਜਿਹੜਾ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਵੀ ਬਹੁ ਗਿਣਤੀ ਦੀ ਗੁੰਡਾਗਰਦੀ ਹੈ ਜਿਸ ਨੂੰ ਜਿਹੜਾ ਉਹ ਬਿਲਕੁਲ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਆਪਣੀਆਂ ਮਨਾਈਆਂ ਕਰ ਰਹੇ ਨੇ। ਸ਼ਹਿਜ਼ਾਦ ਅਹਿਮਦ ਖਾਲਿਸਤਾਨ ਜ਼ਿੰਦਾਬਾਦ। ਜ਼ਫਰ ਇਕਬਾਲ ਉਹਨਾਂ ਨੇ ਚੜ੍ਹਦੀ ਕਲਾ ਦਾ ਸਾਈਨ ਬਣਾਇਆ। जी ਇੱਕ ਸਿੰਘ ਕਿੰਗ ਵਾਲੇ ਜਨਾਬ ਨੇ ਇਹ ਕਈ ਵਾਰੀ ਉਹਦੇ ਤੇ YouTube ਤੇ ਵੀ ਕਮੈਂਟ ਆ ਕੇ ਕਰਦੇ ਨੇ ਤੇ ਉਹ ਕਹਿੰਦੇ ਨੇ ਜੀ ਬੈਸਟ ਐਟ ਟਵਿਸਟਿੰਗ ਦਾ ਫੈਕਟਸ ਔਰ ਸਾਨੂੰ ਪੁੱਛਦੇ ਨੇ ਕਿ ਵਿਲ ਯੂ ਐਵਰ ਕਮ ਬੈਕ ਐਂਡ ਸੈਟਲ ਇਨ ਖਾਲਿਸਤਾਨ। ਤੁਸੀਂ ਖਾਲਿਸਤਾਨ ਬਣਾਓ ਅਸੀਂ ਜਿਹੜਾ ਹੈ ਉਹ ਤੁਹਾਡੇ ਜ਼ਿੰਮੇ ਦਿੱਤਾ ਹੋਇਆ ਆਲਰੇਡੀ ਠੇਕੇ ਤੇ ਦਿੱਤਾ ਹੋਇਆ ਔਰ ਸਿੱਖਾਂ ਦੇ ਲਈ ਆਪਣਾ ਘਰ ਹੋਏਗਾ। ਕੋਈ ਆਏਗਾ ਕੋਈ ਜਾਏਗਾ ਉਹਨਾਂ ਨੂੰ ਇਹ ਹੋਏਗਾ ਵੀ ਸਾਡਾ ਪੱਕਾ ਘਰ ਇਹ ਹੈ। ਬਾਕੀ ਜਿੱਥੇ ਕੋਈ ਨੇ ਜੇ ਇਜ਼ਰਾਈਲ ਬਣਿਆ ਹੈ ਤੇ 6 ਮਿਲੀਅਨ ਜਿਹੜੇ ਨੇ ਯਹੂਦੀ ਅਮਰੀਕਾ 'ਚ ਰਹਿੰਦੇ ਨੇ ਉਹਦੇ ਨਾਲੋਂ ਜ਼ਿਆਦਾ ਜਿੰਨੇ ਕਿ ਇਜ਼ਰਾਈਲ 'ਚ ਨੇ। ਲੇਕਿਨ ਹਰ ਇੱਕ ਨੂੰ ਇਹ ਹੈ ਕਿ ਜੀ ਸਾਡਾ ਮੁਲਕ ਹੈ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਮੈਂ ਇੱਕ ਐਜ਼ ਅ ਪ੍ਰਿੰਸੀਪਲ ਕੋਟ ਕਰ ਰਿਹਾ ਕਿ ਜਿਹੜੇ ਲੋਕ ਜਿਸ ਮੂਲ ਦੇ ਹੁੰਦੇ ਨੇ ਬਾਕੀ ਅਸੀਂ ਤਾਂ ਵਤਨ ਹੀ ਇਸ ਲਈ ਛੱਡਿਆ ਕਿ ਅਸੀਂ ਖਾਲਿਸਤਾਨ ਬਣਾਉਣਾ ਔਰ ਜਿਸ ਦਿਨ ਰੱਬ ਨੇ ਇਸ ਨੂੰ ਇੱਕ ਹਕੀਕਤ ਦੇ ਵਿੱਚ ਬਦਲਿਆ ਤੇ ਤੁਹਾਨੂੰ ਵੀ ਵੈਲਕਮ ਹੋਏਗਾ। ਤੁਸੀਂ ਵੀ ਆ ਕੇ ਜ਼ਰੂਰ ਮਿਲਣਾ ਅਸੀਂ ਜ਼ਰੂਰ ਤੁਹਾਡੇ ਉੱਥੇ ਦੀਦਾਰ ਕਰਾਂਗੇ। ਔਰ ਫਿਰ ਸ਼ਹਿਜ਼ਾਦ ਅਹਿਮਦ ਫਿਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਗੰਦਸਤਾਨ ਤਰੱਕੀ ਕਿਵੇਂ ਕਰ ਜੂ ਇੱਥੋਂ ਦੀ ਸਿਆਸਤ ਤੇ ਲੋਕ ਪੰਜਾਬ ਨੂੰ ਛੱਡ ਕੇ ਲੋਕਾਂ ਨੂੰ ਆਪਣੇ ਦੇਸ਼ ਨੂੰ ਖਰਾਬ ਕਰਨ ਦੀ ਜ਼ਿੰਮੇਵਾਰੀ ਚੱਕੀ ਹੋਈ ਹੈ। ਕੰਮ ਸਾਰਾ ਸਿਆਸੀ ਹੈ ਲੋਕਾਂ ਨੂੰ ਗਲਤ ਸਾਈਡ ਤੇ ਪਾਇਆ ਜਾ ਰਿਹਾ। ਉਹਨਾਂ ਦੇ ਹਵਾਲੇ ਕਿ ਇੱਕ ਪੰਜਾਬ ਨੂੰ ਛੱਡ ਦਿਓ ਬਾਕੀ ਤਾਂ ਉੱਥੇ ਗੰਦਸਤਾਨ ਹੈ। ਮਿਰਜ਼ਾ ਇੰਤਕਾਬ ਤਾਰਿਕ ਕਹਿੰਦੇ ਨੇ ਲਵ ਫਰੋਮ ਇੰਗਲੈਂਡ ਡਾਕਟਰ ਸਾਹਿਬ ਐਂਡ ਸਿਸਟਰ। ਬਹੁਤ ਥੈਂਕ ਯੂ ਸੋ ਮਚ ਸ਼ੁਕਰੀਆ। ਸੈਫ ਸਨਾਨੀ ਸ਼ਹਿਜ਼ਾਦ ਅਹਿਮਦ ਫਿਰ ਮਨਿੰਦਰ ਸਿੰਘ ਬੁੱਟਰ ਫਿਰ ਕਹਿੰਦੇ ਨੇ ਉਹਨਾਂ ਨੇ ਭਾਰਤੀ ਹਾਕਮਾਂ ਨੂੰ ਐਡਰੈਸ ਕੀਤਾ ਕਿ ਆਪਣਾ DNA ਚੈੱਕ ਕਰਵਾਉਣ। ਇਹ 90% ਇਹਨਾਂ ਦੇ ਬੀਜ ਬਾਹਰ ਲੈ ਉਹ ਤਾਂ ਕੋਈ ਸ਼ੱਕ ਹੀ ਨਹੀਂ ਹੈ। ਜਿਹੜੇ ਉਹਨਾਂ ਦੇ ਮੂਲ ਨਿਵਾਸੀ ਨੇਟਿਵ ਸੀ ਉਹ ਤਾਂ ਧੱਕੇ ਜਿਹੜੇ ਨੇ ਸਾਊਥ ਸੁੱਟੇ ਹੋਏ ਨੇ ਜੀ ਇਹ ਤਾਂ ਆਪ ਹਮਲਾਵਰ ਨੇ। ਔਰ ਪਾਪੀ ਛੁੱਲੋ ਦੀ ID ਤੋਂ ਹੈ ਇੰਡੀਆ ਦਾ ਨਵਾਂ ਆਰਮੀ ਚੀਫ ਐਸਾ ਉਸ ਦੀ ਸ਼ਕਲ ਦੇਖੋ ਕਣਕ ਦੀ ਆਖਰੀ ਬੋਰੀ ਦੇ ਪਿੱਛੋਂ ਜਿਹੜੀ ਚੂਹੀ ਨਿਕਲਦੀ ਹੈ ਉਸ ਵਰਗੀ ਹੈ ਉਸ ਦੀ ਸ਼ਕਲ। ਉਹਨੇ ਵੈਸੇ ਗੰਦਮ ਲਿਖਿਆ ਸੀ ਮੈਂ ਕਿਹਾ ਸ਼ਾਇਦ ਸਾਡੇ ਪਾਸੇ ਕਣਕ ਕਹਿੰਦੇ ਨੇ ਜ਼ਿਆਦਾ ਗੰਦਮ ਨੂੰ। ਉਹ ਵਾਕਈ ਹੁੰਦਾ ਸੀ ਵੀ ਜਦੋਂ ਅਸੀਂ ਸਾਰੀ ਬੋਰੀ ਖਾਲੀ ਕੀਤੀ ਨਾ ਮਰੀ ਜਾਈ ਚੂਹੀ ਥੱਲੇ ਹੁੰਦੀ ਸੀ ਉਹਦੇ ਵਰਗੀ ਹੈ। ਉਹ ਕਹਿੰਦਾ ਵੀ ਹੁਣ ਫੇਰ ਛੱਤਰ ਖਾਣ ਲੱਗਾ ਵਾ ਇੰਡੀਆ ਲੋਕ ਤੇ 27 ਫਰਵਰੀ ਦੀ ਤਰ੍ਹਾਂ ਮਿਸਲ ਲਗਾਏ ਹੈ ਸਾਲਿਆਂ ਨੇ ਬ੍ਰਹਮੋਸ ਜਿਸ ਤਰ੍ਹਾਂ ਪਾਕਿਸਤਾਨ ਦੇ ਕੋਲ ਕੋਈ ਚਾਕਲੇਟ ਹੈ। ਸੋ ਜ਼ਾਹਰ ਹੈ ਪਾਕਿਸਤਾਨ ਨੇ ਵੀ ਆਪਣੀਆਂ ਮਿਸਾਈਲਾਂ ਜਿਹੜੀਆਂ ਕੱਢ ਲਈਆਂ ਉਹਨੇ ਕਿਹਾ ਬਈ ਆ ਜਾਓ। ਔਰ ਫਿਰ ਉਹਨਾਂ ਨੇ ਕਿਹਾ ਵੀ ਸਰਦਾਰ ਜੀ ਡਾਇਰੀ 'ਚ ਲਿਖ ਲਓ ਆਪਣੀ 2020 ਵਿੱਚ ਖਾਲਿਸਤਾਨ ਤੇ ਕਸ਼ਮੀਰ
ਆਜ਼ਾਦ ਹੋਏਗਾ, ਇਹਦੇ 'ਚ ਜੀ, ਕੋਈ ਸ਼ੱਕ ਕੋਈ ਨਹੀਂ ਸ਼ੱਕ ਹੈ ਨਹੀਂ ਹੈ। ਕਿ ਜੋ ਵੀ ਹਾਲਾਤ ਜਿਸ ਬਣੇ ਪਾਸੇ ਹੋਏ ਨੇ। ਵਾਲੇ ਲਿਜਾ ਰਹੇ ਨੇ ਇਹਨਾਂ ਨੂੰ ਅਸੀਂ ਤਾਂ ਹੀ ਤਾਂ ਠੇਕੇ ਤੇ ਦੇਣਾ ਕਹਿੰਦੇ ਹਾਂ। ਔਰ ਵੀਰ ਸੁਰਿੰਦਰ ਸਿੰਘ ਕਹਿੰਦੇ ਨੇ, ਦਿੱਲੀਏ ਜਿੰਨਾ ਜ਼ੋਰ ਲੱਗਦਾ ਤੇਰਾ ਤੂੰ ਲਾ ਲੈ, ਤੇਰੇ ਮੂਹਰੇ ਖੜਾਂਗੇ ਹਿੱਕ ਤਾਣ ਕੇ ਅਸੀਂ ਪੁੱਤ ਗੁਰੂ ਗੋਬਿੰਦ ਸਿੰਘ ਦੇ। ਬਿਲਕੁਲ। ਔਰ ਮੁਹੰਮਦ ਸੈਫ ਫਿਰ ਅਸਲਾਮ ਅਲੈਕਮ ਕਹਿੰਦੇ ਨੇ, ਵਾਲੇਕੁਮ ਸਲਾਮ ਜੀ। ਜ਼ੀਮਨ ਵੜੈਚ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ, ਆਫਟਰ ਆਡੀ ਮੋਡੀ ਵਿਜ਼ਿਟ USA ਫਰੋਮ ਮੈਕਸੀਕੋ, ਟਰੰਪ send in plane every time 325 and 150 people in India। ਕਿ ਜਿਹੜਾ ਰੌਡੀ ਮੌਡੀ ਇਹਨਾਂ ਨੇ ਕੀਤਾ ਹੈ। ਜੀ ਔਰ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਉਹਨਾਂ 325 ਭੇਜੇ ਨੇ, ਇੱਕ ਵਾਰੀ 150 ਭੇਜੇ। जी और मोहम्मद सैफ कहते हैं, डॉक्टर साहब मैं आपका प्रोग्राम डेली देखता हूँ, मेरे इलाके में नेट स्लो रहता है तो डाउनलोड करके देखता हूँ। so डॉक्टर nice। साहब आप जो अपने बारे में भी कुछ बता दें। ਸਾਡਾ ਤਾਂ ਸਭ ਕੁਝ ਕੌਮ ਦਾ ਘਰ ਹੈ। ਜਦੋਂ ਤੁਸੀਂ ਕੌਮ ਨੂੰ ਸਮਰਪਿਤ ਹੁੰਦੇ ਹੋ ਫਿਰ ਤੁਹਾਡੀ ਆਪਣੀ ਨਿੱਜੀ ਜਿਹੜੀ ਹੈ ਕੁਝ ਨਹੀਂ ਹੁੰਦੀ ਕੁਛ ਨਹੀਂ ਜ਼ਿੰਦਗੀ, ਹੁੰਦਾ। ਔਰ ਨਾ ਹੀ ਉਹਦੀ ਕੋਈ ਕਹਾਣੀ ਹੁੰਦੀ ਹੈ। ਸਾਡੀ ਕਹਾਣੀ ਤਾਂ ਖਾਲਿਸਤਾਨ ਦੇ ਨਾਲ ਹੀ ਜ਼ਿੰਦਗੀ ਦੀ ਸ਼ੁਰੂ ਹੋਈ ਔਰ ਖਾਲਿਸਤਾਨ ਦੇ ਨਾਲ ਹੀ ਮੁਕੰਮਲ ਹੈ, ਜੀ। ਮੁਕੰਮਲ ਹੋਏਗੀ। ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ। ਦੂਸਰੇ ਸੈਗਮੈਂਟ ਤੇ ਮੇਰੇ ਕੋਲ ਮੈਸੇਜ ਆ ਗਏ ਨੇ। ਸਿੰਘ ਸਾਬੀ ਲਿਖਦੇ ਨੇ ਫਤਿਹ ਐਂਡ ਰਾਮ ਬੱਟੀ ਲਿਖਦੇ ਨੇ ਗੁੱਡ ਜੌਬ। ਲਾਲ ਬਾਬੂ ਜੀ ਪਿਆਰ ਭੇਜਦੇ ਨੇ। ਸੈਫਸਾਨੀ ਜੀ ਵੀ ਆਪਣਾ ਪਿਆਰ ਭੇਜਦੇ ਨੇ। ਗੋਲਾ ਸਿੰਘ ਜੀ ਲਿਖਦੇ ਨੇ ਹਿੰਦੂ ਰਾਸ਼ਟਰ ਦੀ ਗਾਂ ਮਾਤਾ ਨੂੰ ਖਾਣ ਵਾਲਾ ਸਾਵਰਕਰ ਅਤੇ ਹਿੰਦੂ ਰਾਸ਼ਟਰ ਦੇ ਬਾਪੂ ਗਾਂਧੀ ਨੂੰ ਮਾਰਨ ਵਾਲਾ ਨੱਥੂ ਰਾਮ ਗੋਡਸੇ ਹਿੰਦੂ ਰਾਸ਼ਟਰ ਦੇ ਹੀਰੋ, ਮਤਲਬ ਕੁੱਲ ਮਿਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਮਹਿਕਮਾ। ਸੋ ਅਸੀਂ ਸਭ ਦਾ ਬਹੁਤ ਬਹੁਤ ਗੁਲਾਮ ਮੁਰਤਜ਼ਾ ਜੀ ਨੇ ਕਿਹਾ ਵੀ ਫਸਟ ਟਾਈਮ ਸੁਣਿਆ ਕਿ ਚੂਈ ਵੀ ਆਰਮੀ ਚੀਫ ਬਣ ਗਈ ਹੈ। ਸੋ ਨਾਈਸ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।